ਅਸੀਂ ਤੇ ਸੱਚੀਆਂ ਗੱਲਾਂ ਹੀ ਕਰ ਰਹੇ ਹਾਂ। ਦੇਖੋ ਨਾ, ਆਜ਼ਾਦੀ ਸਾਨੂੰ ਮਿਲ ਗਈ ਅੰਗਰੇਜ਼ਾਂ ਕੋਲੋਂ ਤਾਂ ਮਿਲ ਗਈ ਹੈ। ਬਿਲਕੁਲ ਇਹ ਮਸਾਇਲ ਕੋਲੋਂ ਆਜ਼ਾਦੀ ਕਦੋਂ ਲੱਭਣੀ ਹੈ? ਤੇ ਉਹ ਦੇਖੋ ਗੱਲ ਇਹ ਗੱਲ ਹੈਗੀ ਕਿ ਇੱਕ ਕੁਝ ਮਸਾਇਲ ਹੁੰਦੇ ਨੇ ਜਿਹੜੇ ਹਰ ਮੁਲਕ ਦੇ ਨਾਲ, ਦੁਨੀਆ ਦੇ ਤਰੱਕੀ ਯਾਫਤਾ ਮੁਲਕ ਵੀ ਹੁੰਦੇ ਨੇ ਨਾ, ਮਸਾਇਲ ਉਹਨਾਂ ਨੂੰ ਵੀ ਮੌਜੂਦ ਹੁੰਦੇ ਨੇ। ਹਰ ਤੁਸੀਂ ਅਮਰੀਕਾ ਨੂੰ ਦੇਖ ਲਓ, ਯੂਰਪ ਦੇਖ ਲਓ, ਉਹਨਾਂ ਨੂੰ ਵੀ ਦੇਖ ਲਓ, ਲੇਕਿਨ ਉਹ ਮਸਾਇਲ ਸਭ ਵਾਸਤੇ ਹੁੰਦੇ ਨੇ। ਇਹ ਤਾਂ ਨਹੀਂ ਕਿ ਸਿਰਫ ਆਮ ਆਦਮੀ ਵਾਸਤੇ ਮਸਾਇਲ ਔਰ ਬਾਕੀ ਜਿਹੜੇ ਨੇ ਉਹਨਾਂ ਦੀ ਮੌਜਾਂ। ਹਾਂ ਨਹੀਂ, ਉਹ ਮੈਂ ਇਹੋ ਹੀ ਗੱਲ ਕਰਨ ਲੱਗਾ ਹਾਂ ਕਿ ਮਸਾਇਲ ਤਾਂ ਹੁੰਦੇ ਨੇ, ਲੇਕਿਨ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ ਮਸਾਇਲ ਨੇ, ਇਹ ਮਸਾਇਲ ਨਹੀਂ ਗਏ ਸਨ, ਇਹ ਮਸਾਇਲ ਪੈਦਾ ਕੀਤੇ ਗਏ ਨੇ, ਮਸਾਇਲ ਬਣਾਏ ਗਏ ਨੇ। ਸਹੀ, ਇੱਥੇ ਮਸਾਇਲ ਹੈ ਨਹੀਂ ਸਨ। ਠੀਕ ਹੈ, ਤੁਸੀਂ ਆਪਣੇ ਪੰਜਾਬ ਨੂੰ ਦੇਖ ਲਓ। ਪੰਜਾਬ ਨੂੰ ਅਨਾਜ ਤੇ ਦੁੱਧ ਦਾ ਘਰ ਕਹਿੰਦੇ ਸੀ। ਡੂ ਯੂ ਨੋ ਦੈਟ? ਯੈਸ। ਪੰਜਾਬ ਦੁੱਧ, ਮੱਖਣ ਤੇ ਅਨਾਜ ਦਾ ਘਰ ਪੰਜਾਬ ਨੂੰ ਕਿਹਾ। ਇੱਥੇ ਮੱਝਾਂ ਬਹੁਤ ਸਨ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਯਾਨੀ ਜਿਹੜੇ ਸਾਡੇ ਜਿਹੜੇ ਪਾਲਤੂ ਜਾਨਵਰ ਨੇ, ਮੁਰਗੀਆਂ, ਅੰਡੇ, ਮਤਲਬ ਕਿਹੜੀ ਨੇਮਤ ਐਸੀ ਜਿਹੜੀ ਸਿਰਫ ਪੰਜਾਬ ਦੇ ਵਿੱਚ ਨਹੀਂ ਸੀ। ਪਾਣੀ, ਠੰਡੇ ਪਾਣੀ, ਮਿੱਠੇ ਪਾਣੀ, ਰਾਵੀਆਂ ਦੇ ਪਾਣੀ, ਠੀਕ ਹੈ ਨਾ ਜੀ। ਦੇਖੋ ਤੁਸੀਂ, ਔਰ ਫਿਰ ਜ਼ਰਖੇਜ਼ ਜ਼ਮੀਨ, ਜ਼ਰਖੇਜ਼ ਜ਼ਮੀਨ, ਇੱਥੋਂ ਤੁਸੀਂ ਅੰਦਾਜ਼ਾ ਲਾਓ। ਤੇ ਅੱਜ ਉਹ ਪੰਜਾਬ ਅਨਾਜ ਬਾਹਰੋਂ ਮੰਗਾਉਂਦਾ। ਤੁਸੀਂ ਸੁਣਿਆ ਹੋਣਾ। ਬਿਲਕੁਲ, ਗੰਦਮ ਬਾਹਰੋਂ, ਗੰਦਮ ਜਿਹੜਾ ਅਨਾਜ ਦਾ ਘਰ ਹੈ, ਉਹ ਅਨਾਜ ਬਾਹਰੋਂ ਮੰਗਾ ਰਿਹਾ। ਕਦੇ ਯੂਕਰੇਨ ਤੋਂ ਮੰਗਾਉਂਦੇ ਨੇ, ਕਦੇ ਅਮਰੀਕਾ ਤੋਂ ਮੰਗਾਉਂਦੇ ਨੇ, ਕਦੇ ਕਿਧਰੋਂ, ਤੇ ਗੰਦਮ ਮੰਗਾਉਂਦੇ ਨੇ। ਚੀਨੀ, ਇੱਥੇ ਗੰਨਾ, ਜਿੰਨਾ ਇੱਥੇ ਗੰਨਾ ਹੁੰਦਾ ਸੀ, ਮੈਂ ਆਪਣੇ ਬਚਪਨ ਦੇ ਵਿੱਚ ਪਿੰਡਾਂ ਦੇ ਵਿੱਚ ਵੇਲਣੇ ਲੱਗੇ ਵੇਖੇ। ਤੇ ਉੱਥੇ ਗਰਮ ਗੁੜ ਬਣਦਾ ਹੁੰਦਾ ਸੀ, ਦੇਸੀ ਚੀਨੀ ਬਣਦੀ ਹੁੰਦੀ ਸੀ। ਕਦੇ ਸੁਣਿਆ ਹੀ ਨਹੀਂ ਸੀਗਾ। ਮੈਂ ਆਪਣੇ ਬਚਪਨ ਦੀ ਗੱਲ ਕਰ ਰਿਹਾ, ਮੈਂ ਲੜਕਪਨ ਤੱਕ, ਕਿ ਇੱਥੇ ਕੋਈ ਚੀਨੀ ਦੀ ਸ਼ਾਰਟੇਜ ਹੈ, ਕੋਈ ਦੁੱਧ ਦੀ ਸ਼ਾਰਟੇਜ ਹੈ, ਕੋਈ ਗੋਸ਼ਤ ਦੀ ਸ਼ਾਰਟੇਜ ਹੈ। ਮਤਲਬ ਕਿ ਕਦੇ ਇਹੋ ਜਿਹੀ ਤਾਂ ਚੀਜ਼ਾਂ ਕਦੇ ਕਿਸੇ ਨੇ ਸੁਣੀਆਂ ਨਹੀਂ ਸਨ। ਸਬਜ਼ੀਆਂ, ਤੁਹਾਨੂੰ ਪਤਾ ਹੈ ਕਿ ਜਿਹੜੀਆਂ ਸਬਜ਼ੀਆਂ, ਸਬਜ਼ ਮਿਰਚ, ਧਨੀਆ, ਇੱਕ ਭੂਕਾਂ ਵਾਲਾ ਪਿਆਜ਼, ਪਤਾ ਨਾ, ਭੂਕਾਂ ਵਾਲਾ ਪਿਆਜ਼ ਜਿਹੜਾ ਕੱਚਾ ਪਿਆਜ਼ ਹੁੰਦਾ, ਉਹਨੂੰ ਭੂਕਾਂ ਵਾਲਾ ਪਿਆਜ਼ ਕਹਿੰਦੇ ਨੇ। ਇਹ ਗਾਜਰਾਂ ਤੇ ਮੂਲੀਆਂ, ਇਹ ਫ੍ਰੀ ਹੁੰਦੀਆਂ ਸਨ। ਅੱਛਾ। ਹਾਂ, ਸਬਜ਼ੀ ਵਾਲੇ ਕੋਲ ਤੁਸੀਂ ਸਬਜ਼ੀ ਲੈਣ ਜਾਓ, ਤੁਸੀਂ ਟਿੰਡੇ ਲਏ ਨੇ, ਤੁਸੀਂ ਉਹਦੇ 'ਚ ਅਰਬੀ ਲਈ ਹੈ, ਤੁਸੀਂ ਕਰੇਲੇ ਲਏ ਨੇ, ਭਿੰਡੀਆਂ ਲਈਆਂ ਨੇ, ਇਹ ਲਾਜ਼ਮੀ ਹੁੰਦਾ ਸੀ ਕਿ ਉਹਨੇ ਇਹ ਗੱਠੀ ਕਰਕੇ ਨਾ ਤੇ ਇਹ ਨਾਲ ਦੇਣੇ ਨੇ, ਤੇ ਇੱਕ ਟਮਾਟਰ ਜਾਂ ਦੋ ਟਮਾਟਰ ਵੀ ਨਾਲ। ਅੱਛਾ, ਧਨੀਆ ਤੇ ਮਿਰਚਾਂ ਦਾ ਤੇ ਅਸੀਂ ਦੇਖਿਆ, ਲੇਕਿਨ ਇਹ ਨਹੀਂ, ਇਹ ਵੀ ਨਾਲ ਹੁੰਦਾ ਸੀ। ਅੱਛਾ, ਇਹਨੂੰ ਕਹਿੰਦੇ ਸਨ ਹਾਂਡੀ। ਹਾਂਡੀ ਬਣਾਉਣ ਵਾਸਤੇ। ਹੁਣ ਤੇ ਇਹਨਾਂ ਦਾ ਰੇਟ ਨਹੀਂ ਮਾਨ ਹੈਗਾ। ਹੁਣ ਇਹਨਾਂ ਦਾ ਰੇਟ, ਯਾਨੀ ਇਹ ਪਾਕਿਸਤਾਨ ਆਜ਼ਾਦੀ ਦੀ ਗੱਲ ਮੈਂ ਉਹਦੇ ਨਾਲ ਰਿਲੇਟ ਕਰਨਾ ਚਾਹ ਰਿਹਾ ਹਾਂ ਕਿ ਪੰਜਾਬ ਹੀ ਸਿਰਫ ਲਾ ਲਓ ਕਿ ਅੱਜ ਵੀ ਇਹ ਪੈਦਾ ਕਰ ਸਕਦਾ। ਅੱਜ ਵੀ ਗੰਦਮ ਸਭ ਤੋਂ ਜ਼ਿਆਦਾ ਪੰਜਾਬ ਪੈਦਾ ਕਰਦਾ। ਇਹ ਕਿਤੇ ਤਾਂ ਜ਼ਰਾਈ ਜ਼ਮੀਨਾਂ ਹੀ ਖਤਮ ਹੋ ਗਈਆਂ। ਜ਼ਰਾਈ ਜ਼ਮੀਨਾਂ ਦੇ ਬਾਵਜੂਦ ਤੁਸੀਂ ਦੇਖ ਲਓ, ਪੰਜਾਬ ਸਭ ਤੋਂ ਜ਼ਿਆਦਾ ਗੰਦਮ ਪੈਦਾ ਪੂਰੇ ਪਾਕਿਸਤਾਨ ਤੋਂ ਜ਼ਿਆਦਾ ਪੈਦਾ ਕਰਦਾ ਹੈ। ਔਰ ਫਿਰ ਤੁਸੀਂ ਜਿਹੜੀ ਅਸਲ ਮੈਂ ਗੱਲ ਕਰਨਾ ਚਾਹੁੰਦਾ ਹਾਂ ਕਿ ਇਹ ਗੰਦਮ ਐਕਸਪੋਰਟ ਕਰ ਦਿੰਦੇ ਨੇ। ਜਦੋਂ ਐਕਸਪੋਰਟ ਕਰਦੇ ਨੇ ਤੇ ਫਿਰ ਬਾਅਦ ਵਿੱਚੋਂ ਇੰਪੋਰਟ ਕਰਦੇ ਨੇ ਬਗੈਰ ਕਿਸੇ ਮਨਸੂਬਾਬੰਦੀ ਤੋਂ। ਇਹ ਮੈਂ ਲਾਹੌਰ ਦੇ ਵਿੱਚ, ਮਾਡਲ ਟਾਊਨ ਦੇ ਵਿੱਚ ਸਾਫੀਆਂ ਦੇ ਨਾਲ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਸਾਹਿਬ ਨੇ, ਉੱਥੇ ਉਹਨਾਂ ਦੇ ਨਾਲ ਮੁਲਾਕਾਤ ਸੀ। ਮੈਂ ਵੀ ਉੱਥੇ ਮੌਜੂਦ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਅਬੂਰੀ ਗੌਰਮੈਂਟ ਦੇ, ਇਤਿਹਾਦੀ ਗੌਰਮੈਂਟ ਦੇ, ਉਹਨਾਂ ਦੀ ਵਜ਼ੀਰ ਆਜ਼ਮ ਜਿਹੜੇ ਸਨ, ਇਮਰਾਨ ਖਾਨ ਦੀ ਗੌਰਮੈਂਟ ਖਤਮ ਹੋਈ ਸੀ ਤਹਿਰੀਕ ਅਦਮ ਇਤਮਾਦ ਦੇ ਜ਼ਰੀਏ, ਤੇ ਉਸ ਤੋਂ ਬਾਅਦ ਜਿਹੜੀ ਗੌਰਮੈਂਟ ਬਣੀ ਸੀ ਪੀਡੀਐਮ ਦੌਰ ਦੇ, ਤੇ ਮੈਂ ਉੱਥੇ ਵੀ ਇਹ ਕੁਐਸਚਨ ਕੀਤਾ ਸੀ, ਸਵਾਲ ਵੀ ਕੀਤਾ ਸੀ ਕਿ ਜਨਾਬ ਵਜ਼ੀਰ ਆਜ਼ਮ ਸਾਹਿਬ, ਤੁਸੀਂ ਕਿਉਂਕਿ ਵਜ਼ੀਰ ਆਲਾ ਪੰਜਾਬ ਵੀ ਰਹੇ ਹੋ, ਤੇ ਤੁਹਾਨੂੰ ਇਹ ਗੱਲ ਜ਼ਿਹਨ ਨਹੀਂ ਮੇਰਾ ਮੰਨਦਾ ਕਿ ਤੁਹਾਨੂੰ ਚੀਜ਼ਾਂ ਦਾ ਪਤਾ ਨਹੀਂ ਹੈਗਾ। ਪਤਾ ਜ਼ਰੂਰ ਹੈਗਾ ਕਿ ਇਹ ਮੈਨੂੰ ਦੱਸੋ ਕਿ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਫਲੋਰ ਮਿਲਾਂ ਲਾਹੌਰ ਡਿਵੀਜ਼ਨ ਤੋਂ ਕਿਉਂ ਜ਼ਿਆਦਾ ਨੇ? ਕੁਐਸਚਨ ਤਾਂ ਵੈਲਿਡ ਹੈ। ਰਹੀਮਯਾਰ ਖਾਨ ਦੇ ਵਿੱਚ ਕਿਉਂ ਜ਼ਿਆਦਾ ਨੇ? ਉੱਥੇ ਸਬਸਿਡੀ ਦੀ ਗੰਦਮ ਜਦੋਂ ਜਾਂਦੀ ਹੈ, ਉੱਥੇ ਤੇ ਆਬਾਦੀ ਐਨੀ ਨਹੀਂ ਹੈਗੀ।
ਲਾਹੌਰ ਤੋਂ ਮੇਰਾ ਖਿਆਲ ਹੈ ਕਿ ਉਹ ਕੁਆਟਰ ਵੀ ਨਹੀਂ ਹੋਣੀ ਆਬਾਦੀ, ਤੇ ਉਹਦੇ ਵਾਸਤੇ ਤੁਸੀਂ ਲਾਹੌਰ ਦੇ ਨਾਲੋਂ ਜਿਹੜੀਆਂ ਲਾਹੌਰ ਡਿਵੀਜ਼ਨ 'ਚ ਜਿਹੜੀਆਂ ਫਲੋਰ ਮਿਲਾਂ ਨੇ ਉਹਨਾਂ ਤੋਂ ਦੁੱਗਣੀ ਤਿਗਣੀਆਂ ਮਿਲਾਂ ਨੇ ਉੱਥੇ। ਉਹ ਜਿਹੜਾ ਉਹਨਾਂ ਨੂੰ ਗੰਦਮ ਜਾਂਦੀ ਉਹ ਕਿੱਥੇ ਚਲੀ ਜਾਂਦੀ? ਹਾਂ, ਤੁਹਾਡਾ ਇਸ਼ਾਰਾ ਸਮਗਲਿੰਗ ਗੱਲ ਤੇ ਨਹੀਂ ਜੀ? ਹਾਂ, ਤੇ ਉਹ ਕਿੱਥੇ ਚਲੀ ਜਾਂਦੀ ਸੀ? ਉਹਨਾਂ ਨੂੰ ਪਤਾ ਸੀ, ਉਹ ਚੁੱਕਾ, ਉਹਨਾਂ ਨੇ ਕੋਸ਼ਿਸ਼ ਵੀ ਕੀਤੀ। ਗੱਲ ਦਾ ਮਕਸਦ ਇਹ ਹੈ ਕਿ ਮੈਂ ਜਿਹੜੀ ਗੱਲ ਕੀਤੀ ਸੀ ਕਿ ਆਜ਼ਾਦੀ ਬੜੀ ਵੱਡੀ ਨੇਮਤ ਹੁੰਦੀ ਹੈ। ਪਾਕਿਸਤਾਨ ਨੋ ਡਾਊਟ, ਪਾਕਿਸਤਾਨ ਨੂੰ ਆਜ਼ਾਦੀ ਦੇ ਸਮਰਾਟ ਮਿਲੇ, ਆਮ ਆਦਮੀ ਨੂੰ ਵੀ ਮਿਲੇ ਥੋੜੇ ਬਹੁਤ, ਜਿੰਨੇ ਕਿ ਉਹ ਥੱਲੇ ਤੱਕ ਟ੍ਰਿਕਲ ਡਾਊਨ ਦੇ ਤਹਿਤ ਜਿੰਨੇ ਕਿ ਉਹ ਥੱਲੇ ਆ ਸਕਦੇ ਸਨ ਉਹ ਆਏ। ਮੁਸਲਮਾਨਾਂ ਨੂੰ ਬਹੁਤ ਉਹਦੇ ਨਾਲ ਫਾਇਦਾ ਹੋਇਆ, ਲੇਕਿਨ ਇਹਦੇ ਤੋਂ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਸੀ। ਬਿਲਕੁਲ। ਲੇਕਿਨ ਜਿਹੜਾ ਸਾਡੇ ਮੁਲਕ ਦੇ ਵਿੱਚ ਅਸ਼ਰਾਫੀਆ ਪੈਦਾ ਹੋਈ, ਤੁਹਾਨੂੰ ਪਤਾ ਸਿਰਫ 12 ਖਾਨਦਾਨ ਹੁੰਦੇ ਸਨ, ਤੇ ਅੱਜ ਤੁਸੀਂ ਅਰਬਪਤੀਆਂ ਦਾ ਖਾਨਦਾਨ ਚੁੱਕੋ ਕਿੰਨੇ ਨੇ? ਇਹ ਪਾਕਿਸਤਾਨ ਦੀ ਬਤੌਲ, ਹਾਂ, ਉਹ ਪਾਕਿਸਤਾਨ ਦੀ ਬਦੌਲਤ ਹੋਇਆ, ਪਾਕਿਸਤਾਨ ਦੇ ਵਸਾਇਲ ਔਰ ਇਹਨਾਂ ਚੀਜ਼ਾਂ ਇਸਤੇਮਾਲ ਦੇ ਨਾਲ ਹੋਏ। ਜਿਹੜਾ ਤਹਿਸੀਲਦਾਰ ਰਿਟਾਇਰ ਹੋਇਆ ਉਹ ਅਰਬਪਤੀ, ਇੱਥੇ ਪਟਵਾਰੀ ਜਿਹੜੇ ਪਟਵਾਰੀ ਅਰਬਪਤੀ ਨੇ। ਜਿਹੜਾ ਡੀਸੀ ਰਿਟਾਇਰ ਹੋਇਆ ਉਹ ਮਰਬਿਆਂ ਦਾ ਮਾਲਕ ਨਹੀਂ। ਐਸਐਚਓ ਤੁਸੀਂ ਇਹ ਸਰਕਾਰੀ, ਅਸੀਂ ਜਿਹੜੀ ਕਹਿੰਦੇ ਆ ਨਾ ਕਿ ਵੀ ਹਕੂਮਤ ਨੇ ਸਾਡੇ ਸਿਸਟਮ ਨੂੰ ਇਹ ਖਰਾਬ ਕੀਤਾ, ਇਸ ਨੂੰ ਖਰਾਬ ਕੀਤਾ। ਜਿਹੜਾ ਸਿਸਟਮ ਅਸੀਂ ਵਰਸੇ 'ਚ ਲਿਆ ਸੀ, ਅੰਗਰੇਜ਼ ਕੋਲੋਂ ਲਿਆ ਸੀ, ਅੰਗਰੇਜ਼ ਨੇ ਜਿਹੜੀ ਸਾਨੂੰ ਰੇਲਵੇ ਲਾਈਨ ਜਿੰਨੀ ਦੂਰ ਤੱਕ ਵਿਛਾਈ ਸੀ, ਕਿਆ ਅਸੀਂ ਉਸ ਰੇਲਵੇ ਨੈਟਵਰਕ ਨੂੰ ਵਧਾਇਆ ਜਾਂ ਘਟਾਇਆ? ਇੱਥੇ ਤਾਂ ਤੁਹਾਨੂੰ ਯਾਦ ਹੈ ਬਲੋਰ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਕਈ ਐਸੇ ਮੁਲਕ ਨੇ ਜਿੱਥੇ ਰੇਲਵੇ ਹੈ ਹੀ ਨਹੀਂ। ਉਹ ਜਿਹੜੇ ਕੌਮ ਪ੍ਰਸਤੀ ਦੇ ਲੰਬਰਦਾਰ ਆਪਣੇ ਆਪ ਦੇ ਵਿੱਚ ਬਣੇ ਫਿਰਦੇ ਸਨ, ਉਹਨਾਂ ਦੇ ਕੋਲੋਂ ਪੁੱਛੋ ਕਿ ਤੁਸੀਂ ਪਖਤੂਨ ਕੌਮ ਪ੍ਰਸਤਾਂ ਵਾਸਤੇ ਵੀ ਕੀ, ਪਖਤੂਨ ਆਵਾਮ ਵਾਸਤੇ ਵੀ ਕੀ ਕੀਤਾ? ਤੁਸੀਂ ਰੇਲਵੇ ਨੂੰ ਡੁਬੋਇਆ। ਜਿਹੜੇ ਪਖਤੂਨ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ, ਜਿਹੜੇ ਪਸ਼ਤੋ ਬੋਲਣ ਵਾਲੇ ਆਪਣੇ ਆਪ ਨੂੰ ਕਹਿੰਦੇ ਨੇ, ਤੇ ਉਹ ਦੂਸਰੇ ਸੂਬਿਆਂ ਦੇ ਵਿੱਚ ਜਾਂਦੇ ਨੇ। ਤੁਸੀਂ ਆਪਣੇ ਸੂਬੇ ਦੇ ਵਿੱਚ ਕਿਉਂ ਨਹੀਂ ਤਰੱਕਿਆਤੀ ਕੰਮ ਕਰਨ ਦਿੱਤੇ? ਸਹੀ। ਜੋ ਸਭ ਮਸਾਇਲ ਤੇ ਸਾਰੇ ਨਜ਼ਰ ਆਉਂਦੇ ਨੇ। ਤੁਹਾਡਾ ਜਿਹੜਾ ਖਾਨਦਾਨ ਹੈ ਉਹ ਵੀ ਇੰਡੀਆ ਤੋਂ ਹਿਜਰਤ ਕਰਕੇ ਇੱਥੇ ਆਇਆ, ਤੁਸੀਂ ਵੀ ਇੱਥੇ ਬਹਾਰਾਂ ਜਿਹੜੀਆਂ ਨੇ ਮੇਰੇ ਖਿਆਲ 60 ਤੋਂ ਜ਼ਿਆਦਾ ਬਹਾਰਾਂ ਤੁਸੀਂ ਵੀ ਦੇਖੀਆਂ ਨੇ, ਔਰ ਇਹ ਸਾਰੇ ਮਸਾਇਲ ਤੁਹਾਡੀ ਅੱਖਾਂ ਦੇ ਸਾਹਮਣੇ ਵਧੇ ਵੀ ਨੇ, ਜਿਹੜੇ ਕੋਈ ਕੰਮ ਅੱਛੇ ਹੋਏ ਨੇ ਉਹ ਵੀ ਤੁਹਾਨੂੰ ਪਤਾ ਨੇ। ਤੇ ਇੱਕ ਜਿਹੜੀ ਉਮੀਦ ਲੈ ਕੇ ਆਏ ਸੀ ਇੱਥੇ ਪਾਕਿਸਤਾਨ, ਤੇ ਉਹ ਉਮੀਦ ਪੂਰੀ ਹੋਈ? ਤੁਹਾਡੇ ਬਜ਼ੁਰਗ ਜਿਹੜੇ ਨੇ ਉੱਥੇ ਮੁਤਮਇਨ ਹੋਏ ਇੱਥੇ ਆ ਕੇ? ਤੁਸੀਂ ਅੱਜ ਜਿਹੜਾ ਨਾ ਬੜੀ ਇੱਕ ਦੁੱਖ ਦੀ ਰਗ ਦੇ ਉੱਤੇ ਤੁਸੀਂ ਹੱਥ ਰੱਖਿਆ, ਜਿਹਨੂੰ ਮੈਂ ਬਹੁਤ ਘੱਟ ਹੀ ਡਿਸਕਸ ਕਰਦਾ ਉਹਨਾਂ ਚੀਜ਼ਾਂ ਨੂੰ, ਆਪਣੇ ਖਾਨਦਾਨ ਨੂੰ ਜਾਂ ਉਹਨਾਂ ਦੀ ਪੰਜਾਬ ਦੇ ਹਵਾਲੇ ਨਾਲ ਜੋ ਕੁਝ ਹਿਜਰਤ ਦੇ ਜਿਹੜੇ ਮਸਾਇਲ ਸਨ। ਤੇ ਲੇਕਿਨ ਗੱਲ ਹੈਗੀ ਹੈ ਕਿ ਇੱਕ ਮੈਨੂੰ ਇਤਰਾਜ਼ ਵੀ ਹੈ ਤੁਹਾਡੇ ਤੇ ਫੌਰੀ ਤੌਰ ਤੇ ਪੈਦਾ ਕਿ ਤੁਸੀਂ ਇੱਕ ਮੇਰੀ ਉਮਰ ਵੀ ਦੱਸ ਦਿੱਤੀ ਹੈ ਨਾਲ। ਨਹੀਂ, ਮੈਂ ਤੇ ਅੰਦਾਜ਼ਾ ਹੀ ਲਾਇਆ, ਮੈਨੂੰ ਲੱਗਦਾ ਗਲਤ ਹੀ ਦੱਸੀ। ਥੋੜਾ ਜਿਹਾ ਤਾਈ ਸ਼ਾਹੀ ਲਾ ਕੇ ਜਵਾਨ ਬਣ ਕੇ ਬੈਠਾ ਸੀ, ਤੇ ਤੁਸੀਂ ਮੇਰੀ ਉਮਰ ਵੀ ਦੱਸਤੀ। ਤੁਸੀਂ ਕਰ ਦਿਓ, ਮੇਰਾ ਖਿਆਲ 40 ਪਲੱਸ ਠੀਕ ਰਹੇਗਾ। ਜਿਹੜਾ ਕੋਈ ਥੋੜਾ ਬਹੁਤਾ ਉਮੀਦ ਰੱਖੀ ਜਾ ਸਕਦੀ ਸੀ ਤੁਸੀਂ ਉਹ ਵੀ ਮਿੱਟੀ 'ਚ ਮਿਲਾਤੀ, ਲੋਕਾਂ ਨੂੰ ਦੱਸਤਾ। ਚਲੋ ਬਹਰਹਾਲ ਉਮਰ ਬਹਰਹਾਲ ਜਿੱਦੀ ਤੇ, ਲੇਕਿਨ ਜਿਹੜੀ ਮੈਂ ਆਪਣੀ ਗੱਲ ਕਰ ਰਿਹਾ, ਦੇਖੋ ਗੱਲ ਹੈਗੀ ਹੈ ਕਿ ਮੈਂ ਆਪਣੇ ਖਾਨਦਾਨ ਦੀ ਨਹੀਂ ਕਰਦਾ ਗੱਲ, ਮੈਂ ਆਪਣੇ ਇਸ ਖਿੱਤੇ ਦੀ ਪੰਜਾਬ ਦੇ ਇੱਕ ਗੱਲ ਕਰ ਲੈਂਦਾ। ਠੀਕ ਹੈ ਨਾ ਜੀ। ਮੇਰੇ ਜਿਹੜੇ ਫੈਮਿਲੀ ਸੀ, ਮੇਰੀ ਵਾਲਦਾ ਔਰ ਵਾਲਦ ਦੋਨਾਂ ਦੀ ਫੈਮਿਲੀ, ਉਹ ਇੰਡੀਅਨ ਈਸਟ ਪੰਜਾਬ ਦੇ ਵਿੱਚੋਂ ਮਾਈਗ੍ਰੇਟ ਕਰਕੇ ਆਏ ਸੀ, ਲੇਕਿਨ ਉਹ ਬੜੀ ਹੀ ਅਲਮਨਾਕ ਹਿਜਰਤ ਸੀ। ਪੰਜਾਬ ਦੀ ਹਿਜਰਤ ਜਿਹੜੀ ਹੈ ਇਹ ਲਾਸ਼ਾਂ ਦੇ ਨਾਲ ਭਰੀ ਹੋਈ ਹਿਜਰਤ, ਦਰਿਆਵਾਂ ਦੇ ਪਾਣੀ, ਖੂਹਾਂ ਦੇ ਪਾਣੀ ਲਾਲ ਹੋ ਗਏ ਸਨ ਖੂਨ ਦੇ ਨਾਲ। ਇਹ ਆਜ਼ਾਦੀ ਦਾ ਜਿਹੜਾ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਅੱਜ ਜਿਹੜੇ ਸਟੇਕ ਹੋਲਡਰ ਨੇ, ਜਿਹੜੇ ਆਪਣੇ ਆਪ ਨੂੰ ਸਟੇਕ ਹੋਲਡਰ ਕਹਿੰਦੇ ਨੇ, ਤੁਸੀਂ ਕੇਪੀ ਦਾ ਲਾ ਲਓ, ਕੇਪੀ ਦੇ ਲੋਕਾਂ ਨੇ ਇਹ ਵਾਲੀ ਕੁਰਬਾਨੀ ਨਹੀਂ ਦਿੱਤੀ ਜਿਹੜੀ ਪੰਜਾਬ ਦੇ। ਅੱਜ ਹਰ ਪਾਕਿਸਤਾਨ ਦਾ ਸੂਬੇ ਦਾ ਕੌਮ ਪ੍ਰਸਤ, ਨਾਮ ਨਿਹਾਦ ਕੌਮ ਪ੍ਰਸਤ ਮੈਂ ਸਮਝਾਂਗਾ, ਮੌਕਾ ਪ੍ਰਸਤ ਵੀ ਹੈ ਨਾਲ, ਲਾਲਚੀ ਵੀ ਹੈ ਨਾਲ। ਉਹ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਮਤੂਨ ਕਰਦਾ, ਉਹਨਾਂ ਨੇ ਉਹ ਕੁਰਬਾਨੀ ਨਹੀਂ ਦਿੱਤੀ। ਖਾਸ ਤੌਰ ਤੇ ਜਿਹੜੇ ਸਰਦਾਰ ਬਲੋਚਿਸਤਾਨ ਦੇ, ਸਿੰਧ ਦੇ ਵਡੇਰੇ ਗੱਦੀ ਨਸ਼ੀਨ, ਜਨੂਬੀ ਪੰਜਾਬ ਦੇ ਵਡੇਰੇ ਗੱਦੀ ਨਸ਼ੀਨ, ਔਰ ਕੇਪੀ ਦੇ
ਜਿਹੜੇ ਅੰਗਰੇਜ਼ਾਂ ਦੇ ਪਰਵਰਦਾ ਕਬਾਇਲੀ ਮਸ਼ਰਾਨ ਖਾਨ ਬਹਾਦਰ, ਉਹਨਾਂ ਨੇ ਕੋਈ ਕੁਰਬਾਨੀ ਨਹੀਂ ਦਿੱਤੀ। ਪੰਜਾਬ ਦੇ ਤੁਸੀਂ ਅੰਮ੍ਰਿਤਾ ਪ੍ਰੀਤਮ ਦੀ ਨਜ਼ਮ ਪੜ੍ਹ ਲਓ, ਅੱਜ ਆਖਾਂ ਵਾਰਿਸ਼ਾਨ ਕਿਤੇ ਕਬਰਾਂ ਵਿੱਚੋਂ ਬੂ, ਉਹ ਦਰਦ ਜਿਹੜਾ ਤੁਹਾਨੂੰ ਮਿਲੇਗਾ। ਮੈਂ ਆਪਣੇ ਖਾਨਦਾਨ ਦੇ ਜਿਹੜੇ ਸਾਡੇ, ਕਿਉਂਕਿ ਵਾਲਿदैन ਸਨ, ਇਹ ਰਿਆਸਤ ਇੱਕ ਹੁੰਦੀ ਸੀ ਇੰਡੀਆ ਦੇ ਵਿੱਚ ਨਾ, ਰਿਆਸਤ ਨਾਲਾਗੜ੍ਹ, ਇਹ ਹਿਮਾਲਿਆਈ ਸਿਲਸਿਲੇ ਦੇ ਵਿੱਚ ਇੱਕ ਈਸਟ ਪੰਜਾਬ ਦੇ ਵਿੱਚ ਆਉਂਦੀ ਸੀ, ਜਿਸ ਤਰ੍ਹਾਂ ਤੁਸੀਂ ਅੱਜ ਇਸਲਾਮਾਬਾਦ ਇਸ ਤਰ੍ਹਾਂ ਦਾ ਤਰਜ਼ ਅਮਲ ਸੀ। ਉਹਨੂੰ ਸ਼ਿਮਲਾ ਟੈਰੀਟਰੀ, ਸ਼ਿਮਲਾ ਰੀਜਨ ਕਿਹਾ ਜਾਂਦਾ ਸੀ, ਤਹਿਸੀਲ ਰੋਪੜ ਸੀ। ਉੱਥੇ ਸਾਦਾ ਲੋਹ ਦਿਹਾਤੀ, ਜਿੱਥੋਂ ਜਿਹੜੇ ਸਾਡੇ ਵਾਲਿदैन ਸਨ, ਪਿੰਡ ਸਨ ਮੁਸਲਮਾਨਾਂ ਦੇ, ਤੇ ਜਿਸ ਤਰ੍ਹਾਂ ਉਹਨਾਂ ਨੂੰ ਘਰਾਂ ਚੋਂ ਕੱਢਿਆ ਗਿਆ, ਉਹਨਾਂ ਦੇ ਕੋਲੋਂ ਲਾਠੀਆਂ ਤੱਕ ਲੈ ਲਿੱਤੀਆਂ ਗਈਆਂ। ਆਰਡਰ ਆ ਗਏ ਪਹਿਲੇ ਕਿ ਤੁਸੀਂ ਲਾਠੀਆਂ ਵੀ ਨਹੀਂ ਆਪਣੇ ਘਰਾਂ ਦੇ ਵਿੱਚ ਰੱਖ ਸਕਦੇ। ਘੋੜਸਵਾਰ ਦਸਤੇ, ਪਟਿਆਲਾ, ਮਹਾਰਾਜਾ ਆਫ ਪਟਿਆਲਾ, ਜਿਹਨੂੰ ਅਸੀਂ ਮਹਾਰਾਜੇ ਤੇ ਕੋਈ ਨਹੀਂ, ਅੰਗਰੇਜ਼ ਦੇ ਗੁਲਾਮ ਸਨ, ਇਹ ਕਾਦੇ ਮਹਾਰਾਜੇ ਸਨ। ਅਸੀਂ ਐਵੇਂ ਇੱਕ ਨਾਮ ਨੇ ਆਦਮ ਮਹਾਰਾਜਾ ਦਾ ਨਾਮ ਲੈਂਦੇ ਆ, ਤੇ ਇਹ ਇਹਨਾਂ ਦੀ ਕੀ ਹੈ, ਤੇ ਅੰਗਰੇਜ਼ ਦੇ ਕਾਸਾ ਲੈ ਸਕੇ ਸਨ ਸਾਰੇ। ਮਲੀਰ ਕੋਟਲਾ ਜਾਂ ਜਿਹੜੇ ਜੰਮੂ ਦਾ ਉਹ ਡੋਗਰੇ, ਹਿਮਾਚਲ ਪ੍ਰਦੇਸ਼ ਦੇ ਨਾਲੋਂ ਇਹਨਾਂ ਦੀਆਂ ਜਿਹੜੇ ਇਹਨਾਂ ਦੇ ਦਸਤੇ ਇਹਨਾਂ ਨੇ ਬਣਾਏ ਸੀ, ਇਹਨਾਂ ਦੇ ਜ਼ਰੀਏ ਉੱਥੇ ਮੁਸਲਮਾਨਾਂ ਦਾ ਕਤਲੇਆਮ ਕਰਾਇਆ ਗਿਆ। ਉਹਨਾਂ ਨੂੰ ਜ਼ਬਰਦਸਤੀ ਘਰਾਂ ਦੇ ਵਿੱਚੋਂ ਕੱਢਿਆ ਗਿਆ। ਔਰ ਉਹ ਫਿਰ ਇੱਕ ਬੜਾ ਈਸਟ ਪੰਜਾਬ ਦਾ ਸਭ ਤੋਂ ਵੱਡਾ ਮਹਾਜਰ ਕੈਂਪ ਸੀ, ਕੁਰਾਲੀ ਕੈਂਪ। ਅੱਜ ਦਾ ਜਿਹੜਾ ਇੰਡੀਆ ਈਸਟ ਪੰਜਾਬ ਦਾ ਜ਼ਿਲ੍ਹਾ ਮੋਹਾਲੀ ਹੈ ਨਾ, ਇਹਦੇ ਨਾਲ ਉਹ ਕੈਂਪ ਬਣਿਆ ਸੀ। ਸਹੀ। ਉਸ ਕੈਂਪ ਦੀਆਂ ਤੁਸੀਂ ਰੂਦਾਤ ਪੜ੍ਹ ਲਓ। ਉਸ ਕੈਂਪ ਦੇ ਵਿੱਚ ਸਾਡੇ ਜਿਹੜੇ ਵਡੇਰੇ ਸਨ, ਉਹਨਾਂ ਦੀਆਂ ਜਿਹੜੇ ਖਾਨਦਾਨ ਸਨ, ਔਰ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਮੁਸਲਮਾਨ ਸਨ, ਰੋਪੜ ਤੱਕ ਤੋਂ, ਜਿਹੜੇ ਹੁਸ਼ਿਆਰਪੁਰ ਤੋਂ, ਰੋਪੜਪੁਰ ਤੋਂ, ਸਾਰੇ ਉਸ ਕੈਂਪ ਦੇ ਵਿੱਚ ਆਏ ਸਨ। ਉੱਥੇ ਤਾਂ ਜ਼ੁਲਮ ਦੀ ਬਰਬਰੀ ਦੇ ਜ਼ੁਲਮ ਦੇ ਉੱਥੇ ਕੂਇਆਂ ਦੇ ਵਿੱਚ ਨੀਲਾ ਥੋਥਾ ਪਾਇਆ ਗਿਆ। ਹਜ਼ਾਰਾਂ ਦੀ ਤਦਾਦ ਨਾਲ ਲੋਕ ਪਾਣੀ ਦੇ ਨਾਲ, ਅਸਹਾਲ ਦੇ ਨਾਲ, ਬੱਚੇ, ਔਰਤਾਂ, ਬੱਚੀਆਂ, ਬੁੱਢੇ ਉੱਥੇ ਕੈਂਪਾਂ ਦੇ ਵਿੱਚ ਉਹਨਾਂ ਦਾ ਇੰਤਕਾਲ ਹੋ ਗਿਆ। ਬਦਬੂ ਆਂਦੀ ਸੀ ਲਾਸ਼ਾਂ ਦੇ ਵਿੱਚੋਂ, ਤੇ ਉੱਥੇ ਹੀ ਉਹ ਵਿਚਾਰੇ ਬੈਠੇ ਨੇ, ਕਿਧਰੇ ਜਾ ਵੀ ਨਹੀਂ ਸਕਦੇ। ਸਾਵਣ ਦਾ ਤੇ ਅੱਜ ਦਾ ਹੀ ਇਹ ਬਰਸਾਤ ਦਾ ਮੌਸਮ ਸੀ, ਬਾਰਿਸ਼ਾਂ ਹੋ ਰਹੀਆਂ ਸਨ। ਇਸ ਕਦਰ ਜ਼ੁਲਮ ਸੀ। ਜਿਹੜੇ ਲੋਕ ਉਹ ਆਏ ਨੇ ਇੱਧਰ, ਔਰ ਫਿਰ ਉਹਨਾਂ ਨੂੰ ਕਿਸੇ ਨੂੰ ਕਲੇਮ ਮਿਲੇ ਨੇ, ਕਿਸੇ ਨੂੰ ਕਲੇਮ ਨਹੀਂ ਮਿਲੇ। ਇੱਥੇ ਆ ਕੇ ਬੜੇ ਜਾਲੀ ਮਿਲੇ ਨੇ ਚੋਈ ਸਾਹਿਬ, ਜਾਲੀ ਕਲੇਮ ਵਰਗੇ। ਇੱਥੇ ਜਿਹੜਾ ਸੈਟਲਮੈਂਟ ਕਮਿਸ਼ਨ ਬਣਾਇਆ ਸੀ ਅਯੂਬ ਖਾਨ ਨੇ ਆਪਣੇ, ਉਹ ਖਾਸ ਤੌਰ ਦੇ ਉੱਤੇ ਜਿਹੜਾ ਜਨਰਲ ਬਰਕੀ ਸਾਹਿਬ ਸਨ, ਉਹਨਾਂ ਦੀ ਸਰਕਰਦਗੀ ਦੇ ਵਿੱਚ ਬਣਾਏ ਗਏ ਸਨ, ਤੇ ਉਹਨਾਂ ਦੇ ਨਾਲ ਬਾਕੀ ਜੋ ਕੁਝ ਸੀ। ਸਿਰਫ ਕੀ ਹੈਗਾ ਕਿ ਇਸ ਤਰ੍ਹਾਂ ਜ਼ਮੀਨਾਂ ਅਲਾਟ ਹੋਈਆਂ ਨੇ ਕਿ ਇੱਕ ਬੰਦੇ ਨੇ ਦਰਖਾਸਤ ਲਿਖੀ ਹੈ, ਏਜੰਟ ਨਹੀਂ, ਉਹ ਜਾ ਕੇ ਪੇਸ਼ ਕੀਤੀ ਹੈ, ਸਾਈਨ ਕੀਤੇ ਨੇ, ਉਹ ਜਿਹੜਾ ਰੈਵਨਿਊ ਕਮਿਸ਼ਨਰ ਸੀ ਉਹਨੇ ਉਹਨੂੰ ਮਰਬੇ ਜ਼ਮੀਨ ਦੇ ਅਲਾਟ ਕਰਤੇ ਨੇ। ਮੁੜ ਕੇ ਉਹੀ ਏਜੰਟ ਨੇ ਆਪਣੀ ਦਰਖਾਸਤ ਲਿਖੀ ਹੈ, ਤੇ ਜਿਹੜੇ ਬੰਦੇ ਨੂੰ ਹੋਈ ਹੈ ਉਹਦੇ ਕੋਲੋਂ ਲਾ ਕੇ ਸਾਈਨ ਕਰਾ ਕੇ ਤੇ ਪੇਸ਼ ਕਰਤੇ, ਤੇ ਉਹਨੂੰ ਵੀ ਲੱਭ ਗਈ ਜ਼ਮੀਨ। ਮੁਫਤ ਵੰਡੀ, ਮੁਫਤ। ਇਹ ਕਿੰਨਾ ਨੇ ਕੀਤਾ? ਇਹ ਉਹਨਾਂ ਲੋਕਾਂ ਨੇ ਕੀਤਾ ਜਿਨ੍ਹਾਂ ਦੀ ਇੱਕ ਉਹਨਾਂ ਨੇ ਆਪਣੀ ਚੀਚੀ ਦੇ ਵਿੱਚ ਬਲੇਡ ਦੇ ਨਾਲ ਚੀਰਾ ਦੇ ਕੇ ਵੀ ਖੂਨ ਨਹੀਂ ਬਹਾਇਆ, ਉਹਨਾਂ ਨੂੰ ਮਿਲ ਗਿਆ, ਉਹਨਾਂ ਨੂੰ ਮਿਲੇ। ਔਰ ਉਹੀ ਸਿਸਟਮ ਤੇ ਕਾਬਿਲ। ਤੇ ਜਿਹੜੇ ਇੱਥੋਂ ਵੀ ਗਏ ਨੇ, ਅਸੀਂ ਇਹ ਨਹੀਂ ਕਹਿੰਦੇ ਕਿ ਵੀ ਇੱਧਰੋਂ ਨਹੀਂ ਗਏ ਲੋਕ, ਉਹਨਾਂ ਦਾ ਵੀ ਹੋਇਆ। ਤੁਸੀਂ ਸ਼ਿਵ ਕੁਮਾਰ ਬਟਾਲਵੀ ਉਹਦਾ ਪੜ੍ਹ ਲਓ, ਸਹੀ ਨਜ਼ਮਾਂ ਉਹਨਾਂ ਦੇ ਗੀਤ ਨੇ ਉਹਨਾਂ ਦੇ। ਤੇ ਕਹਿਣ ਦਾ ਮਕਸਦ ਹੈਗਾ ਕਿ ਤੁਸੀਂ ਬੜੀ ਹੀ ਦਰਦਨਾਕ ਇੱਕ ਕਹਾਣੀ ਜਿਹੜੀ ਮੇਰੀ ਆਪ ਬੀਤੀ ਹੈ, ਜਿਹੜੀ ਮੈਂ ਆਪਣੇ ਵਡੇਰਿਆਂ ਕੋਲੋਂ ਸੁਣੀ, ਆਪਣਿਆਂ ਕੋਲੋਂ, ਔਰ ਉਹਨਾਂ ਦੀ ਹਾਲਤ ਜ਼ਾਰ ਮੈਂ ਵੇਖੀ। ਕਿਉਂਕਿ ਇਹ ਦਿਹਾਤੀ ਲੋਕ ਸਨ, ਇਹ ਜਿਸ ਏਰੀਆ ਦੇ ਵਿੱਚੋਂ ਆਏ ਸਨ ਉੱਥੇ ਤਾਲੀਮ ਨਹੀਂ ਸੀ, ਨਾ ਖਵਾਂਦਾ ਲੋਕ ਸਨ, ਕੋਈ ਕੰਮ ਨਹੀਂ ਸੀ ਆਉਂਦਾ, ਕੋਈ ਉਹਨਾਂ ਨੂੰ ਜਾਣਦਾ ਨਹੀਂ ਸੀ। ਉਹ ਮਜ਼ਦੂਰੀਆਂ ਕਰਦੇ ਨੇ। 2-2, 3-3 ਸਾਲ ਉਹਨਾਂ ਦੇ ਪੈਰਾਂ ਦੇ ਵਿੱਚ ਜੁੱਤੀਆਂ ਨਹੀਂ ਸਨ ਹੈਗੀਆਂ। ਜਿਹੜੇ ਜ਼ਿਮੀਂਦਾਰ ਸਨ ਆਪਣੇ ਇਲਾਕਿਆਂ ਦੇ ਵਿੱਚ, ਆਪਣਾ ਮਾਲ ਮਵੇਸ਼ੀ ਘਰ ਸਭ ਛੱਡ ਕੇ ਤੇ ਉਹ ਆਏ ਇੱਕ ਅਣਜਾਣ ਜਗ੍ਹਾ ਦੇ ਵਿੱਚ, ਔਰ ਇੱਥੇ ਆਏ। ਤੇ ਪਾਕਿਸਤਾਨ ਉਹਨਾਂ ਲੋਕਾਂ ਨੇ ਬਣਾਇਆ। ਇਹ ਜਿਹੜੇ ਅੱਜ ਖਾਨ, ਵਡੇਰੇ, ਸਰਦਾਰ ਤੇ ਜਿੰਨੇ ਇੱਥੇ ਵੱਡੇ ਲੋਕ ਸਨ ਇਸ ਪੰਜਾਬ ਦੇ ਵਿੱਚ, ਜਾਗੀਰਦਾਰ ਸਨ,
ਤੇ ਇਹਨਾਂ ਨੇ ਤੇ ਨਹੀਂ ਮੁਲਕ ਬਣਾਇਆ ਨਾ। ਜਾਂ ਜਿਹੜੇ ਬਿਊਰੋਕਰੇਟ ਉਥੋਂ ਆਪਣੇ ਤਬਾਦਲੇ ਕਰਾ ਕੇ ਇੱਥੇ ਆ ਗਏ, ਅੱਜ ਉਹ ਦਾਅਵੇਦਾਰ ਬਣੇ ਨੇ ਕਿ ਜੇ ਅਸੀਂ ਮੁਲਕ ਬਣਾਇਆ, ਉਹਨਾਂ ਨੇ ਕੀ ਮੁਲਕ ਬਣਾਇਆ? ਉਹ ਤੇ ਇੱਥੇ ਹਾਕਮੀਅਤ ਕਰਨ ਆ ਗਏ ਨਾ। ਆ ਕੁਰਬਾਨੀਆਂ ਤੇ ਆਮ ਆਦਮੀ ਨੇ ਦਿੱਤੀਆਂ। ਬਲੋਚਿਸਤਾਨ ਦੇ ਵਡੇਰਿਆਂ ਨੇ ਕੀ ਕੁਰਬਾਨੀ ਦਿੱਤੀ ਤਾਂ ਪੁੱਛੋ ਨਾ ਇਹਨਾਂ ਨੂੰ। ਅੱਜ ਉਹ ਗਰੀਬ ਪੰਜਾਬੀ ਜਾਂਦਾ ਮਜ਼ਦੂਰੀ ਕਰਨ ਵਾਸਤੇ ਤੇ ਉਹਨਾਂ ਨੂੰ ਕਤਲ ਕਰ ਦਿੱਤਾ, ਕੋਈ ਅਫਸੋਸ ਤੱਕ ਦਾ ਐਲਾਨ ਨਹੀਂ ਕਰਦੇ, ਕੋਈ ਦੋ ਲਫ਼ਜ਼ ਨਹੀਂ ਕਹਿੰਦੇ। ਔਰ ਇਹਨਾਂ ਦੀਆਂ ਗੱਲਾਂ ਸੁਣੋ ਤੇ ਪਾਕਿਸਤਾਨ ਦੇ ਮਾਮੇ ਬਣੇ ਨੇ। ਆਇਨ ਕਾਨੂੰਨ ਮਹਿਮੂਦ ਅਚਕਜ਼ਈ ਸਾਹਿਬ ਨੂੰ ਪੁੱਛੋ ਨਾ ਵੀ ਤੁਸੀਂ ਕੀ ਕੁਰਬਾਨੀ ਦਿੱਤੀ ਹੈ, ਦੱਸੋ। ਅੱਜ ਵੀ ਤੁਸੀਂ ਮਸ਼ਰ ਹੋ। ਸ਼ੇਰ ਸਾਹਿਬ ਗੱਲਾਂ ਬਹੁਤ ਨੇ, ਕੁਰਬਾਨੀਆਂ ਤੇ ਅਸੀਂ ਦਿੱਤੀਆਂ ਨੇ, ਸਾਡੇ ਲੋਕਾਂ ਨੇ ਦਿੱਤੀਆਂ ਨੇ, ਪੰਜਾਬ ਨੇ ਦਿੱਤੀਆਂ ਨੇ। ਜਿਹੜਾ ਅੱਜ ਵੀ ਪੰਜਾਬ ਪਾਕਿਸਤਾਨ ਨੂੰ ਬਚਾ ਰਿਹਾ ਹੈ, ਅੱਜ ਵੀ ਪੰਜਾਬ ਆਪਣੇ ਹਿੱਸੇ ਦਾ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਪੰਜਾਬ ਨੇ 500 ਅਰਬ ਰੁਪਇਆ ਫੈਡਰੇਸ਼ਨ ਨੂੰ ਦਿੱਤਾ ਆਪਣੇ ਹਿੱਸੇ ਤੋਂ। ਸਹੀ। ਫਿਰ ਤੁਸੀਂ ਇਹਨਾਂ ਨੂੰ ਕਹੋ ਅਸੀਂ ਸਾਰਾ ਕੁਝ ਕੁਰਬਾਨੀਆਂ, ਇਹ ਸਾਰਾ ਕੁਝ ਬਿਆਨ ਤੁਸੀਂ ਇੱਕ ਦੁੱਖ ਦੀ ਰਖ ਤੇ ਹੱਥ ਰੱਖਿਆ ਤੇ ਗੱਲ ਕੀਤੀ ਹੈ। ਪਾਕਿਸਤਾਨ ਵਾਸਤੇ ਸਭ ਕੁਝ ਕੁਰਬਾਨ ਹੈ। ਅੱਜ ਵੀ ਅਸੀਂ ਉਸ ਵਾਸਤੇ ਤਿਆਰ ਹਾਂ। ਸਾਡੇ ਵਾਲਦੈਨ ਸਾਡੇ ਉਸ ਕੀਤਾ ਤੇ ਕੋਈ ਗੱਲ ਨਹੀਂ, ਫਿਰ ਕੀ ਹੋਇਆ? ਅੱਜ ਅੱਲਾਹ ਤਾਲਾ ਨੇ ਸਾਨੂੰ ਮਿਹਨਤ ਕੀਤੀ, ਅਸੀਂ ਇਸ ਮੁਲਕ ਦੇ ਸਦਕੇ ਅੱਜ ਅਸੀਂ ਇੱਥੇ ਬੈਠੇ ਹਾਂ ਟੀਵੀ ਦੇ ਅੱਗੇ। ਅਗਰ ਇੰਡੀਆ ਦੇ ਵਿੱਚ ਹੁੰਦੇ ਤਾਂ ਸ਼ਾਇਦ ਅਸੀਂ ਅੱਜ ਪੜ੍ਹ ਵੀ ਨਾ ਸਕਦੇ, ਤਾਲੀਮ ਵੀ ਨਾ ਸਾਡੇ ਕੋਲ ਹੁੰਦੀ। ਠੀਕ ਹੈ ਨਾ ਜੀ। ਅਸੀਂ ਕੋਈ ਵਡੇਰਿਆਂ ਦੀ ਔਲਾਦ ਤੇ ਹੈ ਨਹੀਂ ਸੀ ਕਿ ਉੱਥੋਂ ਲਿਆ ਤੇ ਇੱਥੇ ਆ ਕੇ ਵੀ ਸਾਨੂੰ ਅਲਾਟਮੈਂਟਾਂ ਹੋ ਗਈਆਂ, ਜ਼ਮੀਨਾਂ ਮਿਲ ਗਈਆਂ, ਘਰ ਮਿਲ ਗਏ, ਸਾਰਾ ਕੁਝ ਮਿਲ ਗਿਆ ਤੇ ਇਹ ਤੇ ਨਹੀਂ ਸੀ ਹੈਗੇ ਅਸੀਂ। ਲੇਕਿਨ ਉਹ ਦਰਦ, ਉਹ ਦੁੱਖ, ਉਹ ਕਸਕ, ਉਹ ਸਾਡੇ ਦਿਲਾਂ ਦੇ ਵਿੱਚ ਅੱਜ ਵੀ ਹੈ, ਉਹ ਨਹੀਂ ਖਤਮ ਹੋਣੀ। ਔਰ ਐਸੇ ਵਾਸਤੇ ਸਾਨੂੰ ਪਾਕਿਸਤਾਨ ਦੇ ਨਾਲ ਮੁਹੱਬਤ ਵੀ ਹੈ। ਪਾਕਿਸਤਾਨ ਨੇ ਔਰ ਪਾਕਿਸਤਾਨ ਨੇ ਬਹੁਤ ਕੁਝ ਦਿੱਤਾ ਹੈ। ਅਸੀਂ ਇਹੋ ਹੀ ਤੇ ਕਹਿ ਰਹੇ ਹਾਂ ਕਿ ਯਾਰ ਤੁਹਾਨੂੰ ਪਾਕਿਸਤਾਨ ਨੇ ਦਿੱਤਾ ਹੈ ਤੇ ਮਸਾਇਲ ਪੈਦਾ ਨਾ ਕਰੋ, ਮਸਾਇਲ ਹੱਲ ਕਰੋ। ਠੀਕ ਹੋ ਗਿਆ। ਇਹ ਹੀ ਮੈਂ ਇਹਨਾਂ ਨੂੰ ਕਹਿਣਾ ਚਾਹਾਂਗਾ।